वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਤਾਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਤੋਂ ਜਿਹੜੀ ਖਬਰ ਪਿਛਲੇ ਕਈ ਦਿਨਾਂ ਤੋਂ मीडिया ਦੇ ਵਿੱਚ ਵੀ ਸੁਰਖੀਆਂ ਬਣੀ ਹੋਈ ਹੈ ਤੇ ਸਿੱਖ ਜਗਤ ਦੇ ਵਿੱਚ ਵੀ ਕਾਫੀ ਜਿਹੜਾ ਹਾਈਲਾਈਟ ਹੋਇਆ ਇਸ਼ੂ ਨਨਕਾਣਾ ਸਾਹਿਬ ਤੋਂ ਜਿਹੜੀ ਸਿੱਖ ਬੱਚੀ ਹੈ ਉਹਦੇ ਨਾਲ ਜਿਹੜੀ ਘਟਨਾ ਵਾਪਰੀ ਹੈ, ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਸ ਇਸ਼ੂ ਦੇ ਉੱਤੇ ਲੱਗੀਆਂ ਹੋਈਆਂ ਨੇ। ਤੇ ਅਸੀਂ ਅੱਜ ਜਦੋਂ ਗੱਲ ਕਰ ਰਹੇ ਹਾਂ ਤੇ ਇਹ ਖਬਰ ਪਾਕਿਸਤਾਨ ਦੇ ਵਿੱਚੋਂ ਆਈ ਹੈ। ਪਾਕਿਸਤਾਨੀ ਪੰਜਾਬ ਦੇ ਜਿਹੜੇ ਗਵਰਨਰ ਨੇ ਮੁਹੰਮਦ ਸਰਵਰ, ਉਹਨਾਂ ਵੱਲੋਂ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ ਕਿ ਜਿਹੜਾ ਦੋ ਪਰਿਵਾਰਾਂ ਦੇ ਵਿੱਚ ਇਹ ਇਸ਼ੂ ਸੀ ਉਹ ਰਿਜ਼ੋਲਵ ਹੋ ਚੁੱਕਿਆ ਹੈ ਤੇ ਦੋਵਾਂ ਪਰਿਵਾਰਾਂ ਦੇ ਨਾਲ ਖਲੋ ਕੇ ਉਹਨਾਂ ਨੇ ਜਿਹੜਾ ਇਹ ਬਿਆਨ ਹੈ, ਸਟੇਟਮੈਂਟ ਹੈ, ਉਹ ਦਿੱਤੀ ਹੈ। ਸਿੱਖ ਬੱਚੀ ਜਿਹੜੀ ਹੈ ਹੁਣ ਉਹ ਆਪਣੇ ਘਰ ਦੇ ਵਿੱਚ ਵਾਪਸ ਜਾ ਸਕਦੀ ਹੈ। ਸੋ ਜਿੱਥੇ ਇਹ ਇਸ਼ੂ ਇੱਕ ਸਾਡੇ ਸਾਹਮਣੇ ਬਣਾ ਕੇ ਪੇਸ਼ ਕੀਤਾ ਗਿਆ ਜਾਂ ਪੇਸ਼ ਹੋਇਆ, ਜਿਵੇਂ ਮੀਡੀਆ ਵੱਲੋਂ ਪ੍ਰੋਪੇਗੇਟ ਕੀਤਾ ਗਿਆ, ਪ੍ਰਮੋਟ ਕੀਤਾ ਗਿਆ, ਅਸੀਂ ਬੀਤੇ ਦੇ ਸ਼ੋਜ਼ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਕਿਵੇਂ ਭਾਰਤ ਦੀ ਤੇ ਪਾਕਿਸਤਾਨ ਦੇ ਜਿਹੜੇ ਸਬੰਧ ਇਸ ਵਕਤ ਖਟਾਸ ਦੇ ਵਿੱਚ ਨੇ, ਉਹ ਕਿਵੇਂ ਇੱਕ ਦੂਜੇ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਬਲੇਮ ਗੇਮ ਦੀ ਲਾਈਨ ਹੁੰਦੀ ਹੈ ਜਾਂ ਭਾਰਤ ਦਾ ਜਿਹੜਾ ਮੀਡੀਆ ਹੈ ਉਹਦੇ ਵੱਲੋਂ ਕਿਵੇਂ ਇਹ ਸਾਰੇ ਇਸ਼ੂ ਨੂੰ ਵਰਤਿਆ ਗਿਆ ਇੱਕ ਹਿਸਾਬ ਦੇ ਨਾਲ ਪਾਕਿਸਤਾਨ ਨੂੰ ਬੈਡ ਲਾਈਟ ਦੇ ਵਿੱਚ ਉਹ ਕਰਨ ਦੇ ਲਈ, ਉਹਨਾਂ ਨੂੰ ਨੇਗੇਟ ਕਰਨ ਦੇ ਲਈ, ਤੇ ਖਾਸ ਤੌਰ ਤੇ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਜਿਹੜਾ ਸੰਬੰਧ ਹੈ ਉਸ ਇਸ਼ੂ ਨੂੰ ਉਸ ਦੇ ਵਿੱਚ ਸੰਨ ਲਾਉਣ ਦੇ ਲਈ ਜਾਂ ਉਹਨੂੰ ਤੋੜਨ ਦੀ ਜਿਹੜੀ ਇੱਕ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਕਰਤਾਰਪੁਰ ਕੋਰੀਡੋਰ ਇਸ ਇਸ਼ੂ ਦੇ ਵਿੱਚ ਇੱਕ ਵੱਡਾ ਸਾਡੇ ਸਾਹਮਣੇ ਉੱਭਰ ਕੇ ਸਾਹਮਣੇ ਆਇਆ ਕਿ ਕਿਵੇਂ ਕਰਤਾਰਪੁਰ ਕੋਰੀਡੋਰ ਨੂੰ ਟਾਰਗੇਟ ਕੀਤਾ ਗਿਆ, ਕਿ ਕਿਵੇਂ ਇਸ ਇਸ਼ੂ ਦੀ ਆੜ ਦੇ ਵਿੱਚ ਜਿਹੜੀ ਇਹ ਘਟਨਾ ਨਨਕਾਣਾ ਸਾਹਿਬ ਦੇ ਵਿੱਚ ਵਾਪਰੀ ਹੈ। ਜਦੋਂ ਅਸੀਂ ਹੁਣ ਦੇਖ ਰਹੇ ਹਾਂ ਤੇ ਅੱਜ ਇਸ ਗੋਪਾਲ ਸਿੰਘ ਚਾਵਲਾ ਜਿਹੜੇ ਹੈਗੇ ਆ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ, ਉਹਨਾਂ ਦੇ ਨਾਲ ਅਸੀਂ ਇਸ ਇਸ਼ੂ ਦੇ ਉੱਤੇ ਗੱਲ ਕਰਨੀ ਸੀ ਪਰ ਕੁਝ ਟੈਕਨੀਕਲ ਕਾਰਨਾਂ ਕਰਕੇ ਉਹ ਨਹੀਂ ਸਾਡੇ ਨਾਲ ਜੁੜ ਸਕੇ। ਸੋ ਗੁਰਚਰਨ ਸਿੰਘ ਬੱਬਰ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ। ਗੁਰਚਰਨ ਸਿੰਘ ਬੱਬਰ ਸਾਡੇ ਨਾਲ ਦਿੱਲੀ ਤੋਂ ਜਿਹੜੇ ਕਿ ਉੱਘੇ ਪੱਤਰਕਾਰ ਨੇ, ਉਹ ਇਸ ਵਕਤ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਦੇ ਹਾਂ। ਗੁਰਚਰਨ ਸਿੰਘ ਬੱਬਰ ਸਾਡੇ ਨਾਲ ਇਸ ਵਕਤ ਮੌਜੂਦ ਨੇ। ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਤੁਹਾਡੇ ਨਾਲ ਜਿੱਥੇ ਮੈਂ ਤੁਹਾਡਾ ਕਮੈਂਟ ਜਾਣਨਾ ਚਾਹੂੰਗਾ ਇਸ ਇਸ਼ੂ ਦੇ ਉੱਤੇ ਓਵਰਆਲ ਭਾਰਤੀ ਸਾਈਡ ਤੋਂ ਜਿਹੜਾ ਰਿਐਕਸ਼ਨ ਹੈ ਉਹਦੇ ਉੱਤੇ, ਪਰ ਉਹਦੇ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਜਿਹੜੀ ਸਟੇਟਮੈਂਟ ਪਾਕਿਸਤਾਨੀ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਹੋਰਾਂ ਦੀ ਆਈ ਹੈ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਇੱਕ ਵਾਰ ਸਾਂਝੀ ਕਰ ਲਈ ਜਾਵੇ। ਉਹਦੇ ਤੋਂ ਬਾਅਦ ਅਸੀਂ ਤੁਹਾਡੇ ਨਾਲ ਜਿਹੜੀ ਵਿਚਾਰ ਚਰਚਾ ਹੈਗੀ ਉਹਦੀ ਸ਼ੁਰੂਆਤ ਕਰਦੇ ਹਾਂ। जी बिस्मिल्लाहिर्रहमानिर्रहीम। सत श्री अकाल। मैं बहुत ही मशकूर हूँ हमारी बेटी जो जिसका ननकाना में इशू हुआ था, उनके वालिद साहब का, उनके भाई का, और मैं लड़के के वालिद का भी और लड़के के वकील का भी मशकूर हूँ कि ये मेरी रिक्वेस्ट पे आज यहाँ पर गवर्नर हाउस में तशरीफ़ लाए और उसमें हमारी सिख बरादरी के बहुत से लीडर्स भी यहाँ पर मौजूद थे। पूरी दुनिया के पाकिस्तानियों के लिए और पूरी दुनिया के सिखों के लिए ये बड़ा इत्मीनान का बायस होगा। मुझे मालूम है कि हमारे सिख भाई और बहनें पूरी दुनिया में इस वाक़े पे तशवीश में थे, परेशान थे, नाराज़ थे, और अल्लाह के फजल व करम से दोनों घरों की आपस में बैठकर सुलह हो गई है। और अब मैं लड़के के वालिद से कहूँगा कि वो बताएं कि यहाँ पर क्या फ़ैसला हुआ है। हमें आज गवर्नर साहब ने अपने दफ्तर में बुलाकर हमारा ये कंप्रोमाइज़ किया है, तो हम ये बच्ची के सिलसिले में ड्रॉ करते हैं और हम बच्ची को नहीं किसी दल से तलब करेंगे और हम चाहते हैं ये इनके साथ जाती है तो हमें कोई एतराज़ नहीं, ये खुद उसके वारिस है।
ਵੀਰ, ਜਿਵੇਂ ਕਿ ਤੁਸੀਂ ਇਹ ਜਿਹੜੀ ਸਟੇਟਮੈਂਟ ਬਿਆਨ ਪੰਜਾਬ ਦੇ ਜਿਹੜੇ ਗਵਰਨਰ ਨੇ ਮੁਹੰਮਦ ਸਰਵਰ, ਉਹਨਾਂ ਦਾ ਇਹ ਬਿਆਨ ਤੁਸੀਂ ਇਸ ਵਕਤ ਦੇਖਿਆ, ਸੋ ਜਿੱਥੇ ਅਸੀਂ ਇਸ ਇਸ਼ੂ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਉੱਥੇ ਖਾਸ ਤੌਰ ਤੇ ਇੰਡੀਆ ਦਾ ਜਿਹੜਾ ਰਿਐਕਸ਼ਨ ਪਿਛਲੇ ਸਮੇਂ ਦੇ ਵਿੱਚ ਰਿਹਾ, ਇੰਡੀਅਨ ਸਾਈਡ ਦਾ, ਇੰਡੀਅਨ ਮੀਡੀਆ ਦਾ, ਉਹਦੇ ਤੇ ਵੀ ਵਿਸ਼ੇਸ਼ ਤੌਰ ਤੇ ਵਿਚਾਰ ਚਰਚਾ ਕਰਾਂਗੇ ਕਿ ਉਹਦੇ ਮਾਇਨੇ ਕੀ ਨੇ। ਬੱਬਰ ਸਾਹਿਬ, ਕੀ ਕਹਿਣਾ ਚਾਹੋਗੇ? ਜਿਹੜੀ ਇਹ ਸਟੇਟਮੈਂਟ ਹੁਣ ਆਈ ਹੈ, ਇਸ਼ੂ ਰਿਜ਼ੋਲਵ ਹੋ ਚੁੱਕਿਆ, ਬਟ ਓਵਰਆਲ ਜਦੋਂ ਤੋਂ ਇਹ ਮਾਮਲਾ ਸਾਡੇ ਸਾਹਮਣੇ ਆਇਆ, ਕਿਵੇਂ ਦੇਖਦੇ ਹੋ ਇਸ ਪਾਰਟ ਨੂੰ? हेलो ਜੀ ਬੱਬਰ ਸਾਹਿਬ। हेलो ਜੀ ਬੱਬਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਇਸ਼ੂ ਦੇ ਉੱਤੇ? देखो इत्थे जिहड़ा मीडिया दे विच लगातार सारे चैनल और सारा इलेक्ट्रॉनिक मीडिया, प्रिंट मीडिया, इन्होंने एक गल बार बार कही कि पाकिस्तान दे जिहड़े खतरनाक आतंकवादी ने उन्होंने लड़की, सिख लड़की नूं किडनैप करके जबरन धर्म परिवर्तन कर दिता, जबरन निकाह करवा दिता। आ जिहड़ा शोर मचिया पूरा इस मीडिया दे विच, यह बड़ा हैरानी वाली गल सी। जिहड़ियां गल्लां हुण सामने आईयां ने वो आ रही है गल कि लड़की और लड़के का अपना अफेयर चल रहा सी, उन्होंने अपनी मर्जी के नाल निकाह कीता सी। इसदे विच होर कोई किडनैपिंग वाला काम नहीं सीगा, कोई जबरन काम नहीं सीगा, जिहड़ी गल हुण सामने आई है। जी, दूसरी, गवर्नर साहब पंजाब ने प्राइम मिनिस्टर इमरान खान के कहण पे सारा क्रेडिट पाकिस्तान के प्राइम मिनिस्टर इमरान खान साहब नूं जांदा है। उन्होंने गवर्नर साहब नूं कह के दोनों परिवारां नूं बिठा के आमने सामने गल करके रजामंदी नाल उन्हां नूं अलग कर दिता है। लड़की अपने घर चली गई, लड़के वालियां ने कह दिता कि असी कोई सादा क्लेम नहीं, सादा कोई वो नहीं, गले मिले दोनों लड़की दे पिता और लड़के दे पिता, और वो उठे इस तरह का कोई देखने को नहीं मिला कि बंदूकों के साए ते जबरन चुक के लैके जबरन निकाह करा दिता है। सारा इत्थे मीडिया दे विच चल रहा सी जी, वो गलत चल रहा सी, एक गल साबित हो गई है हुण। हाँ जी ਬੱਬਰ ਸਾਹਿਬ, ਜਿਵੇਂ ਇਹ ਸਾਰੇ ਪਾਰਟ ਦਾ ਤੁਸੀਂ ਵੀ ਦੇਖਿਆ ਵੀ ਹੈ ਤੇ ਵਿਚਾਰ ਵੀ ਕੀਤੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਵੀ ਇਹ ਗੱਲਾਂ ਪਹਿਲਾਂ ਵੀ 3 ਦਿਨ ਪਹਿਲਾਂ ਵੀ ਜਿਹੜੀਆਂ ਡੀਟੇਲ ਸੀ ਇਹ ਕੁਝ ਬਾਹਰ ਆਈਆਂ ਸੀ, ਪਰ ਜਿਸ ਹਿਸਾਬ ਨਾਲ ਮੀਡੀਆ ਵੱਲੋਂ ਇਹਨੂੰ ਪ੍ਰਮੋਟ ਕੀਤਾ ਗਿਆ ਤੇ ਦੁਨੀਆ ਭਰ ਦੇ ਵਿੱਚ ਉਛਾਲਿਆ ਗਿਆ, ਉਹਦੇ ਤੋਂ ਕੀ ਸਮਝਦੇ ਹੋ? ਈਵਨ ਦਿੱਲੀ ਦੇ ਵਿੱਚ ਜਿੱਥੇ ਤੁਸੀਂ ਬੈਠੇ ਹੋ, ਪਾਕਿਸਤਾਨੀ ਐਮਬੈਸੀ ਦੇ ਬਾਹਰ ਪ੍ਰੋਟੈਸਟ ਤੱਕ ਜਿਹੜੇ ਨੇ ਉਹ ਕੀਤੇ ਗਏ ਨੇ। देखो मैं तुहानू दसा, कुछ दिन पहला तो लगातार जब तक कश्मीर का मामला धारा 370 का धारा 35A का सामने आया है, उस दिन तो बाद तो लगातार बीजेपी के वड्डे लीडर, RSS के वड्डे लीडर लगातार स्टेटमेंट दे रहे ने कि करतारपुर लांघे नू बंद किया जावे, अगर बंद नहीं किया जाएगा पाकिस्तानी आतंकवादी इस रस्ते तो आ जाएंगे और बड़ी तबाही करेंगे। स्टेटमेंट लगातार चल रही सन। इसी दौरान इस लड़की का मामला सामने आ गया। जो ही लड़की का मामले सामने आ गया, RSS ने बड़े प्लान के नाल जिहड़ा इंडिया का इलेक्ट्रॉनिक मीडिया ते प्रिंट मीडिया दे विच जबरदस्त स्टेटमेंटां देनियां शुरू कर दित्तियां ते जिहड़े लोग RSS नाल जुड़े हुए ने सरदार, जिहड़े राष्ट्रीय सिख संगत वाले जी, कुछ दिल्ली गुरुद्वारा कमेटी दे बीजेपी दे बंदे RSS के नाल उन्हां दी बड़ी सांझ है और वो RSS वास्ते काम करते ने। इसी तरह कुछ पर्दे दे पीछे काम करते हैं, कुछ सामने आके काम करते हैं जी। इन्हां लोगों ने जबरदस्त पाकिस्तान के खिलाफ स्टेटमेंट देनियां शुरू कर दित्तियां, प्राइम मिनिस्टर नूं गालां कढनियां शुरू कर दित्तियां, पाकिस्तान के खिलाफ मंदा बोलना शुरू कर दिया बिना सोचे समझे। जी,
एक घटना हुई, मजभागी घटना हुई। सानू असी इस गल नूं बड़ा बुरा मनदे हां कि साडे धर्म दी लड़की जिहड़ी है वो धर्म परिवर्तन करके किथे जाए। कौम जिहड़ी है इस गल नूं बर्दाश्त नहीं करदी जी। पर यह भी कड़वी सच्चाई है कि पंजाब विच, देश विच, दुनिया भर दे विच लोग जिहड़े ने दूजे धर्मां दे विच जा के शादियां करते हैं। पर इस तरह नहीं दूसरे देशां दे प्राइम मिनिस्टर दे पुतले साड़न लग जान, झंडे साड़न लग जान, पुतले झंडे और गालां कढण लग पन और इतने गुस्से दे विच और रिएक्शन करन जिस तरह कोई बड़ा दुश्मन करदा है। यह मामला सी जी, क्राइम होया या नहीं होया, यह इन्वेस्टिगेशन का मामला सी। साडा फर्ज बनदा सी असी प्राइम मिनिस्टर नो, पाकिस्तान नो रिक्वेस्ट करते और इन्वेस्टिगेट करो, मामला सॉल्व करो। पर आरएसएस ने की कीता, क्योंकि करतारपुर कॉरिडोर नु बंद करवाना है, क्योंकि नगर कीर्तन जेडे दो हिंदुस्तान तो जाने ने ननकाना साहब और नगर कीर्तन रोकने ने, क्योंकि गुरु नानक साहब की 200 एकड़ दे विच बहुत वड्डी यूनिवर्सिटी बनाई जा रही है, उन्होंने रोकना है जी। और रोकने ने 173 गुरुद्वारे जिहड़े रेनोवेट हो रहे ने, काम सारे रोकने ने। महाराजा रणजीत सिंह का बुत लगाया जा रहा है, भगत सिंह का बुत लगाया जा रहा है, कॉरिडोर का बड़ा शानदार काम हो रहा है। यह सारिया चीजा रोकने वास्ते, क्योंकि आरएसएस लगातार कह रही है कि कॉरिडोर बंद कर दो और इन्होंने संबंध तोड़ दो, नहीं तो कॉरिडोर का लांगा खुल जाएगा। लांगा जिहड़ा है वो आतंकवादी इस्तेमाल करेंगे, हिंदुस्तान की तबाही करेंगे। इस लांघे को रोकने वास्ते, नगर कीर्तन रोकने वास्ते, सिखां दे विच पाकिस्तान दे लोकां दे मनां दे विच सिखां दे बारे नफरत फैलाने वास्ते पाकिस्तान की अमेठी के बाहर मुजाहरा किया गया बहुत भारी जी। उस मुजाहरे को स्पॉन्सर किया आरएसएस ने, मीडिया प्लांट किया और बहुत बड़ा मीडिया गया, पूरे देश के विच मैसेज गया कि पाकिस्तान ने सिख कोई नो चुक लिया। पाकिस्तान ने हाथ कर दिता, पाकिस्तान ने धर्म परिवर्तन कर दिता, बहुत पाकिस्तान ने सिख कौम नाल बहुत बड़ा जुर्म कर दिता। एक ऐसा मैसेज इन्होंने अंबेसी के बाहर बहुत बड़ा मुजाहरा किया। वो मुजाहरा पाकिस्तान के प्राइम मिनिस्टर को गाला कढ़िया, उन्होंने पुतले सारे, उन्होंने नारे लगाए, उन्होंने जो मुंह दे विच सीगा वो पकिया जी, जिहड़ा कि गलत सीगा। इस तरह नहीं होना चाहिए सीगा, क्योंकि 1 महीने बाद अमरवीर जी असी 2 नगर कीर्तन लैके हजारा सिखा ने पाकिस्तान जाना है। जिस मुल्क विच जाना है, असी जिथे उम्मीद करते हैं कि उस मुल्क के लोग साडा स्वागत करेंगे, साडे नाल मोहब्बत करेंगे, साडा मान ते सम्मान करेंगे। असी 1 महीने बाद उत्थे जाना है ते 1 महीने बाद असी पाकिस्तान क्राइम किसी एक ने किया, गाला असी पूरे देश नूं कर रहे हैं। अब क्राइम किसी एक ने किया या नहीं किया, क्राइम किया या नहीं किया, एक अलग मैटर है। पर एक घटना के उत्ते तुसी पूरे मुल्क नूं गाला कढण लग पे हो, तुसी पूरे मुल्क के प्राइम लीडरां नूं गाला कढण लग पे हो, उस देश के प्राइम मिनिस्टर के पुतले साड़न लगे हो। तुसी भुल गए हो कि तुसी 1 महीने बाद गज वज के हजारा सिखा ने दिल्ली तो श्री ननकाना साहब जाना है कि उस मुल्क की जनता के उत्ते, उस मुल्क के लोगों के मना के विच सिखा के बारे की मोहब्बत होगी जी, कि वो प्यार करेंगे, कि वो सारा सम्मान करेंगे। वो कहेंगे 1 महीना पहला तो तुसी साडे झंडे साड़ रहे हो, साडे पुतले साड़ रहे हो, सानू गाला कर रहे हो, कि हुण तुसी 1 महीने बाद साडे कोल आ गए हो हजारा सिख नगर कीर्तन लैके। एक नफरत फैलाने का एक तरीका सीगा,
कि ताकि पाकिस्तान के आवाम के मना के विच सिख कौम के बारे नफरत फैल जाए और उठों के लोग जिहड़े ने विरोध करन नगर कीर्तन का। इसी तरह श्री करतारपुर साहिब लांघे के मामले से पाकिस्तान सरकार करोड़ों रुपया लगा रही है, जबकि वहां की इकोनॉमिक पोजीशन चंगी नहीं जी, वहां की आर्थिक पोजीशन चंगी नहीं। इसके बावजूद कई 100 करोड़ रुपए का उस तरफ काम हो रहा लांघे वास्ते, सिखा वास्ते, सिख कौम वास्ते, गुरु घर वास्ते। ये असी भुल गए ਜਿਹੜੇ RSS ਦੇ ਸਰਦਾਰ ਜਿਹੜਾ ਦਿੱਲੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ RSS ਦਾ ਬੰਦਾ BJP ਦਾ ਮੈਂਬਰ ਆ, BJP ਦਾ MLA ਇਹ ਸਾਰੀ ਦਿੱਲੀ ਗੁਰਦੁਆਰਾ ਕਮੇਟੀ ਜਿਹੜੀ RSS ਦੇ ਇਸ਼ਾਰੇ ਤੇ ਕੰਮ ਕਰਦੀ ਆ। ਇਹ ਭੁੱਲ ਗਏ ਨੇ ਕਿ ਲਾਂਘਾ ਖੁੱਲਣ ਵਾਲਾ ਹੈ, ਕੰਮ ਹੋ ਰਿਹਾ ਹੈ। ਅਸੀਂ ਉਹਨਾਂ ਦੇ ਮੁਲਕ ਜਾਣਾ ਹੈ, ਉਹਨਾਂ ਦੇ ਦੇਸ਼ ਜਾਣਾ ਹੈ, ਅਸੀਂ ਗੁਰੂ ਘਰਾਂ ਵਿੱਚ ਜਾਣਾ ਹੈ। ਸਾਡੀ ਗੁਰੂਆਂ ਦੀ ਧਰਤੀ ਉੱਥੇ ਹੈ। ਅਸੀਂ ਕਮ ਸੇ ਕਮ ਉਤਨੀਆਂ ਗਾਲਾਂ ਕੱਢੀਆਂ ਜਿਹੜੀਆਂ ਕੱਢਣ ਵਾਲੀਆਂ ਹੁੰਦੀਆਂ ਨੇ ਜੀ। ਦਾ ਇਹ ਮਤਲਬ ਨਹੀਂ ਕਿ ਅਸੀਂ ਇੱਕ ਘਟਨਾ ਨੂੰ ਲੈ ਕੇ ਪੂਰੇ ਮੁਲਕ ਦੇ ਵਿੱਚ ਜਿੱਥੇ ਪੂਰਾ ਜੋਸ਼ ਚੱਲ ਰਿਹਾ ਹੈ ਸ਼੍ਰੀ ਕਰਤਾਰਪੁਰ ਸਾਹਿਬ ਦੇ ਬਾਰੇ, ਨਨਕਾਣਾ ਸਾਹਿਬ ਬਾਰੇ, ਪੰਜਾ ਸਾਹਿਬ ਬਾਰੇ, ਸਾਰੇ ਸਥਾਨਾਂ ਤੇ ਅਸੀਂ ਜਾਣਾ। ਹਜ਼ਾਰਾਂ ਸਿੱਖਾਂ ਨੇ एक महीने बाद क्या ਉਹਨਾਂ ਨੂੰ ਗਾਲਾਂ ਕੱਢੀਏ, ਇਹ ਕਿੱਥੋਂ ਸ਼ੋਭਾ ਦਿੰਦਾ। ਪਰ ਜੀ ਬਿਲਕੁਲ ਇਹਨਾਂ ਨੇ ਇਸ ਤੇ ਸੋਚਿਆ ਨਹੀਂ, ਇਹਨਾਂ ਨੇ ਤੇ ਸਿਰਫ ਤੋੜਨ ਦੀ ਗੱਲ ਕੀਤੀ ਹੈ ਤਾਂ ਕਿ ਰਸਤੇ ਬੰਦ ਹੋ ਜਾਣ ਸਰਦਾਰਾਂ ਦੇ, ਤਾਂ ਕਿ ਰਾਹ ਬੰਦ ਹੋ ਜਾਏ। ਜਿਹੜੇ ਜੇਲ੍ਹ ਸੀਗੇ ਪਾਕਿਸਤਾਨ ਅੰਬੈਸੀ ਦੇ ਬਾਹਰ ਇਹ ਸਿੱਖ ਨਹੀਂ ਸੀਗੇ ਜੀ, ਇਹ RSS ਦੇ ਬੰਦੇ ਸੀਗੇ, RSS ਦੇ ਰਾਸ਼ਟਰੀ ਸਿੱਖ ਸੰਗਠਨ ਦੇ ਬੰਦੇ ਸੀਗੇ। ਸਿੱਖ ਕੌਮ ਨਹੀਂ ਗਈ ਕਿਉਂਕਿ ਸਿੱਖ ਕੌਮ ਨਹੀਂ ਚਾਹੁੰਦੀ ਕਿ ਸਾਡਾ ਟਕਰਾਅ ਹੋਵੇ। ਸਾਡੇ ਗੁਰੂਆਂ ਦੀ ਧਰਤੀ ਜਿਹੜੀ ਹੈ ਉਸ ਇਲਾਕੇ ਦੇ ਵਿੱਚ ਹੈ, ਸਾਡੇ ਗੁਰੂਆਂ ਦੇ ਸਥਾਨ ਉਸ ਇਲਾਕੇ ਦੇ ਵਿੱਚ ਹੈ। ਅਸੀਂ ਉੱਥੇ ਸਜਦਾ ਕਰਦੇ ਹਾਂ, ਸਾਡੇ ਸਥਾਨ ਨੇ, ਤੁਸੀਂ ਜਾਨ ਤੋਂ ਪਿਆਰੇ ਸਾਡੇ ਸਥਾਨ ਹੈ। ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਸਾਡੀ ਇੱਥੋਂ ਦੀ ਹਕੂਮਤ ਚੱਲਦੀ ਹੈ कि ਅਸੀਂ प्यार चाहते हैं, मोहब्बत चाहते हैं, अच्छे रिश्ते चाहते हैं, शांति चाहते हैं। जे ਅਸੀਂ ਸਾਡੀ ਸਰਕਾਰ शांति चाहती है, मोहब्बत चाहती है, प्यार मोहब्बत चाहती है, तो सिख भी तो प्यार ਤੇ मोहब्बत चाहते हैं। सिख नहीं चाहते कि ਅਸੀਂ टकराव करिए, सिख नहीं चाहते कि ਅਸੀਂ नफरत करिए, सिख नहीं चाहते कि ਅਸੀਂ आपस ਦੇ ਵਿੱਚ इतनी नफरत ਸਾਡੇ ਵਿੱਚ ਫੈਲ ਜਾਏ ਤੇ ਅਸੀਂ ਗੁਰੂ ਸਥਾਨਾਂ ਤੇ ਜਾ ਵੀ ਨਹੀਂ ਸਕੀਏ ਜੀ। ਸਾਡੇ ਰਾਹ ਬੰਦ ਹੋ ਜਾਣ। ਅਸੀਂ ਨਹੀਂ ਚਾਹੁੰਦੇ। ਅਸੀਂ ਤੇ ਚਾਹੁੰਦੇ ਹਾਂ ਕਿ ਦਿੱਲੀ ਤੋਂ ਸਿੱਧਾ ਨਨਕਾਣਾ ਸਾਹਿਬ ਸਾਡੀਆਂ ਕਾਰਾਂ ਰੁਕਣ ਜਾ ਕੇ। ਅਸੀਂ ਤੇ ਚਾਹੁੰਦੇ ਹਾਂ ਦਿੱਲੀ ਤੋਂ ਨਨਕਾਣਾ ਸਾਹਿਬ, ਪੰਜਾ ਸਾਹਿਬ ਸਾਡੀਆਂ ਗੱਡੀਆਂ ਜਾ ਕੇ ਰੁਕਣ। ਸਾਡੇ ਰਸਤੇ ਕੋਈ ਰੁਕਾਵਟ ਨਾ ਆਏ। ਸਾਡੇ ਗੁਰੂ ਦੇ ਸਥਾਨ ਨੇ ਸਾਡੀ ਜਾਨ ਤੋਂ ਪਿਆਰੇ। ਅਸੀਂ ਕਿਸ ਤਰ੍ਹਾਂ ਚਾਹਾਂਗੇ ਕਿ ਸਾਡੇ ਰਸਤੇ ਬੰਦ ਹੋ ਜਾਣ ਜੀ। ਸਾਡਾ ਪ੍ਰਾਈਮ ਮਿਨਿਸਟਰ, ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਾਰ-ਬਾਰ ਕਹਿ ਰਿਹਾ ਹੈ ਕਿ ਅਸੀਂ ਲੜਨਾ ਨਹੀਂ ਚਾਹੁੰਦੇ, ਅਸੀਂ ਪਿਆਰ ਚਾਹੁੰਦੇ ਹਾਂ, ਅਸੀਂ ਆਪਣੇ ਸੰਬੰਧ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਦੋਨਾਂ ਦੇਸ਼ਾਂ ਦੇ ਸੰਬੰਧ ਚੰਗੇ ਹੋਣ। ਹੈਲੋ ਜੀ ਬੱਬਰ ਸਾਹਿਬ। ਹੈਲੋ ਜੀ, ਅਸੀਂ ਚਾਹੁੰਦੇ ਹਾਂ ਸਾਡੇ ਸੰਬੰਧ ਚੰਗੇ ਹੋਣ। ਇਸੇ ਤਰ੍ਹਾਂ ਇਮਰਾਨ ਖਾਨ ਸਾਹਿਬ ਕਹਿ ਰਹੇ ਨੇ कि मैं चाहना कि साडे संबंध अच्छे हो, लड़ाई ना होवे, झगड़ा ना होवे, प्यार ते मोहब्बत होवे। उन्होंने लाहौर जेडे सिख गए ने उन्होंने सामने उन्होंने यह गल कही है कि मैं तो चाहना गरीबी ना लड़ो, बेरोजगारी ना लड़ो, साडे रिश्ते मजबूत हो। उन्होंने भी किया जी बिल्कुल। जब साडा स्टैंड है कि फिर असी पाकिस्तान अंबैसी के बाहर जाके झंडे ते पुतले साड़िए ते पाकिस्तान के प्राइम मिनिस्टर नो ਅਸੀਂ ਗਾਲਾਂ ਕੱਢੀਏ। ਇਹ ਸਾਡੇ ਬੰਦਿਆਂ ਨੇ ਇਹ ਪਗੜੀ ਵਾਲੇ ਤੇ ਜ਼ਰੂਰ ਸਨ, ਪਰ RSS ਦੇ ਦਲਾਲ ਸਨ ਤੇ ਏਜੰਟ ਸਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪਾਂਸਰ ਕੀਤਾ, RSS ਨੇ ਸਪਾਂਸਰ ਕੀਤਾ। ਔਰ ਇੱਕ ਗੋਲਕ ਚੋਰ ਜੀ ਜਿਹੜਾ ਜਿਸਦੇ ਮੁਕੱਦਮੇ ਨੇ ਗੁਰੂ ਘਰ ਦੀ ਗੋਲਕ ਨੂੰ ਲੁੱਟਣ ਦੇ, ਉਹ ਅੱਗੇ ਲੱਗਿਆ ਕਿ ਜਿਹੜੀਆਂ ਗਰੀਬ
500 रुपया सिखा दे के लैके उत्थे चले गए ने RSS वाले ते गुरुद्वारा कमेटी वाले। कोई तो दिल्ली के सिख जेडे ने कहते कवांजा सरदार कोई भी नहीं गया। इस करके है साडी इमेज खराब करने वास्ते सिखा ते पाकिस्तान दे आवाम दे विच एक दूरी पैदा करने की एक बड़ी वड्डी साजिश थी और कॉरिडोर नू बंद करने की साजिश थी और नगर कीर्तन रोकने की साजिश थी। पर हुण साफ हो गया कि लड़की ते लड़के का अपना अफेयर से उन्होंने रजामंदी में शादी की थी और उन्होंने किसी ने किडनैप नहीं किया। लड़की हुण अपने घर चली गई है, लड़का अपने घर है, कोई मसला नहीं रह गया जी। ਬੱਬਰ ਸਾਹਿਬ, ਇਹ ਸਾਰੇ ਇਸ਼ੂ ਦੇ ਵਿੱਚ ਜਦੋਂ ਤੁਸੀਂ ਕਰਤਾਰਪੁਰ ਕੋਰੀਡੋਰ ਦਾ ਜ਼ਿਕਰ ਕੀਤਾ ਹੈ ਤੇ ਇੱਕ ਸਵਾਲ ਬਣਦਾ ਹੈ ਵੀ ਜਿਵੇਂ ਇਸ ਸਾਰੇ ਇਸ਼ੂ ਨੂੰ ਜਿਹੜਾ ਇਹ ਘਟਨਾ ਵਾਪਰੀ ਹੈ ਇਹਨੂੰ ਐਕਸਪਲੋਇਟ ਕੀਤਾ ਗਿਆ ਤੇ ਕਰਤਾਰਪੁਰ ਕੋਰੀਡੋਰ ਦੇ ਉੱਤੇ ਨਿਸ਼ਾਨਾ ਸਾਧਿਆ ਗਿਆ ਜਾਂ ਇਹਨੂੰ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਮਝਦੇ ਹੋ ਕਿ ਕਰਤਾਰਪੁਰ ਕੋਰੀਡੋਰ ਨੂੰ ਨਾ ਇਹ ਕਰਤਾਰਪੁਰ ਕੋਰੀਡੋਰ ਖੁੱਲੇ ਇਸ ਦੇ ਲਈ ਜਿਹੜੀ ਸਰਕਾਰ ਹੈ ਉਹ ਕਿਸ ਹੱਦ ਤੱਕ ਜਾ ਸਕਦੀ ਹੈ ਜਾਂ ਕੀ ਕਰਤਾਰਪੁਰ ਕੋਰੀਡੋਰ ਨੂੰ ਸੱਚਮੁੱਚ ਬੰਦ ਕੀਤਾ ਜਾਵੇਗਾ ਸਰਕਾਰ ਵੱਲੋਂ? दो गल्लां दे उत्ते देखो, मैं बड़ा सीनियर जर्नलिस्ट हां, दिल्ली दे विच हां, मैं 3 अखबारां दा एडिटर हां, मेरे कोल इन्फॉर्मेशन बहुत होंदियां ने क्योंकि असीं मीडिया दे विच बैठे हां ते खबरां आंदियां ने, कई एजेंसियां दे लोग भी सानूं संपर्क करदे ने जी। मैनू 2 दिन पहला एक बहुत वड्डी एजेंसी ते बहुत वड्डे जेडे अफसर ने वो मिले ते मैनू उन्होंने गल्लां किया कि जे नगर कीर्तन चला गया उत्थे पाकिस्तान दे जेडे आतंकवादी गुट हैगे ने बड़े खतरनाक, किथे वो नगर कीर्तन ते हमला ना कर देन ते पुलवामा वर्गा बड़ा वड्डा कांड ना हो जाए ते बड़ी वड्डी गिनती दे विच किते संगत जेडी है सिख संगत मारी ना जाए जी। मैनू इन्हां दीयां गल्लां तो इदां जाप रहा सी कि नगर कीर्तन नू भी रोकण दा एक बड़ा वड्डा मतलब काम चल पिया है। एक ऐसा डर बन जाएगा कि नगर कीर्तन की जिहड़ी सुरक्षा है वो खतरे विच है, असी रिस्क नहीं ले सकते, इस करके नगर कीर्तन नहीं जाएगा। एक गल ते एक ते कंफर्म हो रही है गल ऐसा जी। और दूसरी तरफ लांगे दे बारे बीजेपी के बड़े लीडर सुब्रमण्यम स्वामी तो लैके पंजाब के लीडर तो लैके RSS के सजरे संगठन ने बजरंग दल शिव सेना इन हिंदू महासभा इन सारे संगठनों के लीडर के भी बयान आ रहे ने लांगा जेड़ा हिंदुस्तान दे वास्ते बड़ा बड़ा खतरा बन जाएगा, उग्रवादी भज के इत्थे सीधे आउणगे। इस करके मैनू जापदा है लांगा भी आने वाले दिनों दे विच तुसी देखोगे जो तरीका नजदीक आणगियां ते कोई ना कोई ऐसा तरीका लभ्या जाएगा, इतनी वड्डी कोई गल हो जाएगी और बना दी जाएगी जिस तरह लांगे नू रोक दिता जाएगा। मैं ते पक्का कॉन्फिडेंट हाँ, जिस तरह दी खबर आ रही ने मेरे को, जिस तरह दी गल्लां मैं देख रहा, जिस तरह के हालात मैं देख रहा, मैनू इतना जापदा है जे कश्मीर का मामला ठंडा ना होया जी, ये धारा 370 वाला 35A का मामला ठंडा ना होया ते ए लांगा ते बंद होएगा, ए नगर कीर्तन भी रुक जाएंगे ते होर भी बड़ियां रुकावटां आ सकदियां ने। इस करके जो गेम चल रही है लांगे नू बंद करन दी, गेम चल रही है नगर कीर्तन नू रोकन दी जी। बिल्कुल ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਅੱਜ ਦੀ ਜਿਹੜੀ ਸਾਡੀ ਇਹ ਗੱਲਬਾਤ ਸੀ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ, ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ।
ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।